ਅਸੀਂ ਜਦੋਂ ਕਾਲਰੂ ਦੇ ਵਿੱਚ ਕਾਫਲਾ ਖੜਾ ਤੇ 4 ਆਏ ਅੱਛਾ ਸਿੱਖ। ਮੇਰੇ ਵੱਡੇ ਭਾਈ ਨੂੰ ਜਫਾ ਪਾ ਲਿਆ ਅੱਛਾ ਤੇ ਛੋਟੇ ਨੂੰ ਮੈਂ ਕਿਹਾ ਹੁਣ ਇਹਨਾਂ ਮਾਰ ਦੇ। ਅੱਛਾ ਇਹਨੇ ਮਾਰ ਕੇ ਸਿੱਟ ਦਿੱਤੇ ਹਾਂ ਤੇ ਅਸੀਂ ਕਿਹੜੇ ਬਾਅਦ ਚੱਲੇ। ਹਾਂ ਹਾਂ ਅੱਛਾ ਉਹ ਰੋਂਦੇ ਸੀ, ਅੱਛਾ ਐ ਗੱਲ ਲਾ ਕੇ ਰੋਂਦੇ ਸੀ ਹਾਂ ਹਾਂ ਬਈ ਹੁਣ ਆਪਾਂ ਖਰੇ ਕਿਦੋਂ ਮਿਲਣਾ ਕਿਦੋਂ ਨਹੀਂ ਹਾਏ ਹਾਏ ਮਿਲਣਾ। ਹਾਏ। ਖਰੇ ਤੁਸੀਂ ਕਿੱਥੇ ਜਾਣਾ ਤਾਂ ਅਸੀਂ ਕਿੱਥੇ ਜਾਣਾ। ਤੁਹਾਡਾ ਪਿੰਡ ਕਿਹੜਾ ਸੀ? ਸਾਡਾ ਮਾਨੀਪੁਰ ਡੋਲੇ ਦੱਸਿਆ। ਮਾਨੀਪੁਰ ਡੋਲੇ ਦੇ ਲਾਗੇ ਲਾਗੇ ਪਿੰਡਾਂ ਦਾ ਯਾਦ ਹੈ ਤੁਹਾਨੂੰ? ਕਿਹੜੇ ਕਿਹੜੇ ਪਿੰਡ ਸੀ? ਇੱਕ ਤਲਵੰਡੀ ਚੌਧਰੀ ਦੀ, ਕਾਲਰੂ 2, ਮਸੀਤਾਂ 3, ਸਵਾਲ 4। ਵੱਡਾ ਸ਼ਹਿਰ ਹੈਗਾ ਇਹ ਜਲੰਧਰ। ਜਲੰਧਰ। ਲਾਗੇ ਲਾਗੇ ਪਿੰਡਾਂ ਦੇ ਨਾਲ ਤੁਹਾਡਾ ਵਸੇਬ ਕਿਸ ਤਰ੍ਹਾਂ ਦਾ ਸੀਗਾ? ਮੈਂ ਕਹਿੰਦਾ ਵੀ ਪੁੱਛਦਾ ਕਿ ਇਹ ਏਦਾਂ ਰਹਿੰਦੇ ਸੀ। ਉਹ ਨਾਂ ਤੇ ਦੱਸ ਦਿਓ ਕਿਹੜੇ ਕਿਹੜੇ ਸੀ? ਨਿੰਦਰ ਸਿੰਘ ਅੱਛਾ ਤੇ ਭਾਗ ਸਿੰਘ। ਚੱਕੀ ਕਿਹਦੀ ਸੀ? ਚੱਕੀ ਉਹ ਹੈਗੀ ਕਰਤਾਰ ਸਿੰਘ। ਆਣ ਜਾਣ ਉਹਨਾਂ ਨਾਲ ਲੱਗਦਾ ਜ਼ਿਆਦਾ ਸੀ ਤਲਵੰਡੀ ਚੌਧਰੀਆਂ। ਮੈਂ ਕਹਿੰਦਾ ਬਹੁਤ ਅੱਛਾ ਜਿੱਦਾਂ ਨਾ ਕੋਈ ਭਰਾ ਹੁੰਦਾ ਏਦਾਂ ਸੀਗਾ। ਅੱਛਾ ਅੱਛਾ। ਵੈਸੇ ਉਧਰੋਂ ਜਦੋਂ ਨਿਕਲ ਰਹੇ ਸੀ, ਜਦੋਂ ਗੱਡੇ ਛੱਡੇ ਤੇ ਕੋਈ ਸਮਾਨ ਰੱਖਣ ਲੱਗੇ ਸੀ, ਉਹ ਘਰ ਜੰਦਰੇ ਜਿੱਦਾਂ ਲਾਣੇ ਘਰ ਬੰਦ ਕਰਕੇ ਆਏ ਸੀ ਜਾਂ ਖੁੱਲੇ ਛੱਡ? ਨਾ ਖੁੱਲੇ ਹਰ ਚੀਜ਼, ਕੁਕੜੀਆਂ ਮਾਲ ਡੰਗਰ ਜੋ ਸਭ ਬੂਆ ਖੁੱਲੇ। ਕਦੀ ਐਵੇਂ ਬੈਠੇ ਆ ਬੱਚਿਆਂ ਨਾਲ ਗੱਲਾਂ ਕਰਦੇ ਆ, ਯਾਦ ਆ ਆਪਣਾ ਘਰ ਘਰ ਦਾ ਵਿਹੜਾ ਸਾਰਾ ਕੁਝ? ਉਹ ਨਹੀਂ ਭੁੱਲਦਾ ਇੱਕ ਚੀਜ਼ ਜਿਹੜੀ ਉਹ ਯਾਦ ਹੈ। ਅੱਛਾ। ਜਾਣੂ ਦਿਲ ਕਰਦਾ? ਮੈਂ ਤਾਂ ਕਹਿੰਦਾ ਮੈਨੂੰ ਅੱਜ ਲੈ ਜਾਏ ਤੇ ਮੈਂ ਆਪਣਾ ਵਤਨ ਵੇਖਾਂ। ਪੰਜਾਬੀ ਲਹਿਰ ਵੇਖ ਰਹੇ ਸਾਰਿਆਂ ਹੀ ਸਰੋਤਿਆਂ ਨੂੰ ਬਹੁਤ ਸਾਰਾ ਸਲਾਮ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਮੈਂ ਹਾਂ ਤੁਹਾਡਾ ਵੀਰ ਭੁਪਿੰਦਰ ਸਿੰਘ ਲਵਲੀ। ਔਰ ਜਿਸ ਤਰ੍ਹਾਂ ਆਪ ਸਭ ਜਾਣਦੇ ਹੀ ਹੋ ਕਿ ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਜਾ ਕੇ ਕੋਸ਼ਿਸ਼ ਕਰੀਦੀ ਹੈ ਕਿ ਜਿਹੜੇ ਅਣਵੰਡੇ ਪੰਜਾਬ ਦੇ ਕੁਝ ਕੁ ਲੋਕ ਐਸੇ ਰਹਿ ਚੁੱਕੇ ਨੇ ਜਿਨ੍ਹਾਂ ਨੇ ਅਣਵੰਡਿਆ ਪੰਜਾਬ ਵੇਖਿਆ ਹੈ, ਉਹਨਾਂ ਲੋਕਾਂ ਰਾਹੀਂ ਆਪ ਜੀ ਦੇ ਰੂਬਰੂ ਪੇਸ਼ ਹੁੰਦੇ ਰਹਿੰਦੇ ਹਾਂ। ਔਰ ਇਸ ਵੇਲੇ ਅਸੀਂ ਮੌਜੂਦ ਹਾਂ ਲਾਹੌਰ ਸ਼ਹਿਰ ਦੇ ਵਿੱਚ। ਇੱਥੇ ਸਾਡੇ ਨਾਲ ਮੌਜੂਦ ਨੇ ਇੱਕ ਬਜ਼ੁਰਗ। ਸੋ ਆਓ ਇਹਨਾਂ ਕੋਲੋਂ ਸੁਣਦੇ ਹਾਂ 47 ਦੀ ਕਹਾਣੀ। ਵੰਡ ਤੋਂ ਪਹਿਲਾਂ ਦਾ ਵਸੇਬ ਕਿਸ ਤਰ੍ਹਾਂ ਦਾ ਸੀ ਔਰ 47 ਵਿੱਚ ਬਜ਼ੁਰਗਾਂ ਨੂੰ ਕੀ ਕੁਛ ਉਜਾੜੇ ਵੇਲੇ ਵੇਖਣਾ ਪਿਆ, ਆਪਣੇ ਪਿੰਡ ਤੇ ਹੰਡਾਣਾ ਪਿਆ। ਬਾਬਾ ਜੀ ਕੀ ਹਾਲ ਚਾਲ ਹੈ ਤੁਹਾਡਾ? ਹਾਂਜੀ ਕੀ ਹਾਲ ਚਾਲ ਤੁਹਾਡਾ? ਠੀਕ ਠਾਕ ਹੋ? ਬਹੁਤ ਸਰੀਰ ਕਦੀ ਬਿਮਾਰ ਕਦੀ ਠੀਕ। ਅੱਛਾ, ਨਾਂ ਕੀ ਹੈ ਤੁਹਾਡਾ? ਸ਼ਰੀਫ। ਸ਼ਰੀਫ। ਤੁਹਾਡੇ ਵਾਲਦ ਮੁਹਤਰਮ ਦਾ ਕੀ ਨਾਂ ਸੀ? ਅੱਬਾ ਜੀ ਤੁਹਾਡੇ ਦਾ? ਫਜ਼ਲ ਮੁਹੰਮਦ। ਫਜ਼ਲ ਮੁਹੰਮਦ। ਦਾਦਾ ਜੀ ਦਾ ਨਾਮ ਯਾਦ ਆ? ਹਾਂ। ਕੀ ਨਾਂ ਸੀ ਦਾਦੇ ਦਾ? ਕਾਲੂ। ਕਾਲੂ। ਬਜ਼ੁਰਗੋ ਆਪਾਂ ਲਾਹੌਰ ਦੇ ਵਿੱਚ ਬੈਠੇ ਆ, ਤੁਸੀਂ ਇੱਥੋਂ ਦੇ ਵਸਿੰਦੇ ਹੋ ਕਿ ਉਧਰੋਂ ਆਏ ਸੀ? ਜਲੰਧਰ ਦੇ ਜ਼ਿਲ੍ਹੇ ਤੋਂ ਆਏ ਹਾਂ। ਜਲੰਧਰ ਦੇ ਜ਼ਿਲ੍ਹੇ 'ਚ? ਤੇ ਲਾਗੇ ਕਰਪੂਤਲਾ ਵੀ ਸੀ। ਅੱਛਾ। ਸੁਲਤਾਨਪੁਰ ਵੀ ਸ਼ਹਿਰ ਸੀ। ਸੁਲਤਾਨਪੁਰ ਵੀ ਸੀ। ਅੱਛਾ। ਇਹ ਸਾਨੂੰ ਸ਼ਹਿਰ ਲੱਗਦੇ ਸੀ। ਤੁਹਾਡਾ ਪਿੰਡ ਕਿਹੜਾ ਸੀ? ਸਾਡਾ ਮਾਨੀਪੁਰ ਡੋਲੇ ਦੱਸਿਆ। ਮਾਨੀਪੁਰ ਡੋਲੇ। ਹਾਂ। ਅੱਛਾ। ਤੇ ਤੁਹਾਡੀ ਉਮਰ ਕਿੰਨੀ ਹੈ ਹੁਣ? ਉਮਰ ਹੁਣ ਤੋਂ ਉਹਦੇ ਨਾਲ ਵੀ 80-90 ਤੋਂ ਪੜ ਗਈ ਹੋਣੀ। ਅੱਛਾ। ਉਦੋਂ ਕਿੰਨੀ ਉਮਰ ਸੀ ਤੁਹਾਡੀ? ਉਦੋਂ ਤੁਹਾਨੂੰ ਦੱਸਿਆ 14-15 ਸਾਲ ਹੋਣੀ। 14-15 ਸਾਲ ਦਾ। ਅੱਛਾ। ਤੇ ਉਹ ਮਾਨੀਪੁਰ ਡੋਲੇ ਦੇ ਲਾਗੇ ਲਾਗੇ ਪਿੰਡਾਂ ਦਾ ਯਾਦ ਹੈ ਤੁਹਾਨੂੰ? ਕਿਹੜੇ ਕਿਹੜੇ ਪਿੰਡ ਸੀ ਕੋਈ ਲਾਗੇ ਲਾਗੇ? ਹਾਂ। ਕਿਹੜੇ ਕਿਹੜੇ ਪਿੰਡ ਸੀਗੇ? ਇੱਕ ਤਲਵੰਡੀ ਚੌਧਰੀ ਦੀ, ਇੱਕ ਕਾਲਰੂ 2, ਮਸੀਤਾਂ 3। ਅੱਛਾ। ਸਵਾਲ 4। ਅੱਛਾ। ਵੱਡਾ ਸ਼ਹਿਰ ਕਿਹੜਾ ਸੀ ਤੁਹਾਡੇ ਲਾਗੇ? ਵੱਡਾ ਸ਼ਹਿਰ? ਵੱਡਾ ਸ਼ਹਿਰ ਹੈਗਾ ਇਹ ਜਲੰਧਰ। ਜਲੰਧਰ। ਤੇ ਸੁਲਤਾਨਪੁਰ ਜਿਹੜਾ ਛੋਟਾ ਸੀ। ਛੋਟਾ ਸੀ। ਜ਼ਿਲ੍ਹਾ ਜਲੰਧਰ, ਤਹਿਸੀਲ ਸੁਲਤਾਨਪੁਰ। ਸੁਲਤਾਨਪੁਰ ਤਹਿਸੀਲ ਸੀ। ਹਾਂ। ਅੱਛਾ। ਇੱਦਾਂ ਸੀ। ਤੁਹਾਡਾ ਪਿੰਡ ਜਿਹੜਾ ਸੀਗਾ ਇਹਦੇ ਵਿੱਚ ਸਿੱਖ ਮੁਸਲਮਾਨ ਹਿੰਦੂ ਸਾਰੇ ਸੀ ਜਾਂ ਸਿਰਫ ਮੁਸਲਮਾਨ ਦਾ ਸਾਲਮ ਪਿੰਡ ਸੀ? ਸਾਰਾ ਮੁਸਲਮਾਨਾਂ ਦਾ ਪਿੰਡ ਸੀਗਾ। ਹਾਂ। ਤੇ ਇੱਕ ਦੁਕਾਨ ਉਹਦੇ ਨਾਲ ਪਾਈ ਸੀ, ਉਹਦਾ ਨਾਂ ਦੁਰਗਾ ਸੀਗਾ। ਦੁਰਗਾ। ਆਹ ਕੋਈ ਹਿੰਦੂ ਵੀਰ ਹੋਣਾ? ਅੱਛਾ। ਉਹ ਸੀ ਹਿੰਦੂ। ਹਿੰਦੂ। ਉਹਨੇ ਦੁਕਾਨ ਪਾਈ ਸੀ। ਅੱਛਾ। ਬਸ ਉਹ ਸੀ ਇੱਕ। ਉਹ ਇੱਕ ਸੀਗਾ। ਆਹ ਲਾਗੇ ਲਾਗੇ ਪਿੰਡਾਂ ਦੇ ਨਾਲ ਤੁਹਾਡਾ ਵਸੇਬ ਕਿਸ ਤਰ੍ਹਾਂ ਦਾ ਸੀਗਾ? ਰਹਿਣ ਸਹਿਣ, ਬੋਲ ਚਾਲ? ਮੈਂ ਕਹਿੰਦਾ ਵੀ ਐਂ ਸੀ। ਅੱਛਾ। ਆਹ ਜਦੋਂ ਫੌਜਗੀ ਹੋ ਜਾਂਦੀ ਨਾ, ਹਾਂ ਹਾਂ, ਤੁਹਾਡੀ ਹੋਵੇ ਜਾਂ ਸਾਡੀ ਹੋਵੇ, ਹਾਂ ਹਾਂ, ਅਸੀਂ ਜਾਂਦੇ ਸੀ। ਅੱਛਾ। ਉਹ ਸਾਡੇ ਕੋਲ ਆਉਂਦੇ ਸੀ।
ਸਹੀ। ਇਹਦਾ ਹੀ ਲੈਕ ਸਲੇਕ ਸੀ, ਬੜਾ ਸਲੂਕ ਬਹੁਤ। 47 ਤੋਂ ਪਹਿਲੇ ਠੀਕ ਠਾਕ ਸੀ। ਹਾਂ ਮੇਲੇ ਠੇਲੇ ਕਿੱਥੇ ਲੱਗਦੇ ਸੀ? ਮੇਲਾ ਹੂੰ। ਇੱਕ ਤਲਵੰਡੀ ਚੌਧਰੀ ਦੇ ਲੱਗਦਾ ਸੀ। ਤਲਵੰਡੀ ਚੌਧਰੀਆਂ 'ਚ? ਆ ਬਹੁਤ ਵੱਡਾ ਮੇਲਾ ਉਹੀ ਸੀਗਾ, ਅੱਛਾ। ਹੋਰ ਨਹੀਂ। ਮੇਲੇ 'ਚ ਕੀ ਕੁਛ ਹੁੰਦਾ ਸੀਗਾ? ਮੇਲੇ ਜਿਹਦੇ ਨਾਲ ਵੀ ਇਹੋ ਜਿਹੇ ਨਾ ਖਾਣਾ ਪੀਣਾ, ਜਲੇਬੀਆਂ ਜਲੂਬੀਆਂ ਜਾਂ ਘੋਲ ਕੁਸ਼ਤੀ ਹੋ ਗਈ, ਉਹ ਇਹ ਬਸ ਇਸ ਤਰ੍ਹਾਂ ਦਾ ਸੀ। ਅੱਛਾ। ਫਿਰ ਮੇਲੇ ਦੇ ਜਿੱਦਾਂ ਸਿੱਖ, ਹਿੰਦੂ, ਮੁਸਲਮਾਨ ਸਾਰੇ ਇਕੱਠੇ ਹੁੰਦੇ ਸੀਗੇ? ਮੈਂ ਕਹਿੰਦਾ ਵੀ ਪੁੱਛਦਾ ਕਿ ਇਹ ਏਦਾਂ ਰਹਿੰਦੇ ਸੀ, ਅੱਛਾ ਅੱਛਾ। ਕੋਈ ਦੁਸ਼ਮਣੀ ਸੀ? ਹਾਂ। ਇਹਦੇ ਵਿੱਚੋਂ ਕੋਈ ਇੱਕ ਸ਼ੈਤਾਨ ਵੜ ਜਾਏ ਉਹ ਸਾਰਿਆਂ ਨੂੰ ਖਰਾਬ ਕਰ ਇੱਕ ਗੰਦੀ ਮੱਛਲੀ ਜਿਹੜੀ ਹੈ ਨਾ। ਅੱਛਾ, ਇਹ ਦੱਸੋ ਤੁਹਾਡੇ ਲਾਗੇ ਜਿਹੜੇ ਪਿੰਡਾਂ ਦੇ ਨਾਂ ਲਏ ਆ, ਉਹਨਾਂ 'ਚ ਕਿਸੇ ਸਿੱਖ ਨੂੰ, ਸਰਦਾਰ ਨੂੰ ਜਾਣਦੇ ਸੀ ਤੁਸੀਂ? ਅੱਗੇ ਕੋਈ 2-4 ਨਾਂ ਲਏ? ਕੋਈ ਕਿਤੇ ਹੋਊਗਾ, ਕਿਤੇ ਕੋਈ ਵੀ ਨਹੀਂ ਸੀ। ਅੱਛਾ। ਸਾਰੇ ਉਹ ਜਿਹੜੇ ਪਿੰਡ ਸੀਗੇ ਉਹ ਮੁਸਲਮਾਨਾਂ ਦੇ ਸੀ। ਤੁਸੀਂ ਅੱਗੇ 3-4 ਨਾਮ ਲਏ ਜਿਹੜੇ ਸਿੱਖਾਂ ਦੇ, ਹਾਂ ਉਹ ਕਿੱਥੋਂ ਦੇ ਸੀਗੇ? ਉਹ ਜਿਹੜੇ ਤਲਵੰਡੀ ਚੌਧਰੀ ਦੇ। ਹਾਂ, ਤਲਵੰਡੀ ਚੌਧਰੀਆਂ ਦੇ। ਤੇ ਫਿਰ ਉਹਦੇ ਨਾਲ ਕੀ ਉਹ ਨਾਂ ਤੇ ਦੱਸ ਦਿਓ ਕਿਹੜੇ ਕਿਹੜੇ ਸੀ? ਮਹਿੰਦਰ ਸਿੰਘ ਅੱਛਾ। ਤੇ ਭਾਗ ਸਿੰਘ। ਮਹਿੰਦਰ ਸਿੰਘ ਤੇ ਭਾਗ ਸਿੰਘ, ਇਹ ਤਲਵੰਡੀ ਉਹ ਚੌਧਰੀ ਦੇ ਸੀ। ਪੁੱਤਰ ਸੀ ਅੱਛਾ ਤੇ ਇੱਕ ਉਹਦੇ ਪਿਓ ਸੀ। ਅੱਛਾ। ਤੇ ਇੱਕ ਇਹ ਹੋਰ? ਤਲਵੰਡੀ ਚੌਧਰੀਆਂ ਜੀ ਰਹਿੰਦੇ ਸੀ ਅੱਛਾ। ਸਾਰੇ। ਉਹ ਚੱਕੀ ਕਿਹਦੀ ਸੀਗੀ? ਹਾਂ, ਚੱਕੀ ਕਿਹਦੀ ਸੀ? ਚੱਕੀ ਉਹ ਹੈਗੀ ਕਰਤਾਰ ਸਿੰਘ। ਕਰਤਾਰ ਸਿੰਘ ਦੀ ਸੀ। ਅੱਛਾ। ਤੇ ਬਜ਼ੁਰਗੋ ਆਣ ਜਾਣ ਉਹਨਾਂ ਨਾਲ ਲੱਗਦਾ ਜ਼ਿਆਦਾ ਸੀ ਤਲਵੰਡੀ ਚੌਧਰੀਆਂ ਦੇ? ਮੈਂ ਕਹਿੰਦਾ ਬਹੁਤ ਸੀ। ਅੱਛਾ ਜਿੱਦਾਂ ਨਾ ਕੋਈ ਭਰਾ ਹੁੰਦਾ ਏਦਾਂ ਸੀਗਾ। ਅੱਛਾ। ਕੋਈ ਦੁੱਖ ਨਹੀਂ ਸੀ, ਕੋਈ ਲੜਾਈ ਨਹੀਂ, ਕੋਈ ਝਗੜਾ ਨਹੀਂ, ਕੋਈ ਕੁਝ ਨਹੀਂ। ਅੱਛਾ। ਅੱਛਾ ਬਜ਼ੁਰਗੋ, ਕਦੀ 47 ਤੋਂ ਪਹਿਲੇ ਤੁਹਾਨੂੰ ਇਸ ਗੱਲ ਦਾ ਇਲਮ ਹੈ ਸੀ ਕਿ ਪਿੰਡ ਛੱਡਣਾ ਪੈਣਾ ਜਾਂ ਪਾਕਿਸਤਾਨ ਬਣ ਜਾਣਾ, ਹਿੰਦੁਸਤਾਨ ਬਣ ਜਾਣਾ? ਕੋਈ ਪਤਾ ਨਹੀਂ। ਕੋਈ ਪਤਾ ਨਹੀਂ ਸੀਗਾ? ਨਾ। ਅੱਛਾ। ਇਹ ਇੱਥੋਂ ਸਾਨੂੰ ਪਤਾ ਲੱਗਿਆ ਵੀ ਇਹ ਹਿੰਦੁਸਤਾਨ ਨੂੰ ਤੇ ਤੁਸੀਂ ਪਾਕਿਸਤਾਨ ਜਾਓ। ਅੱਛਾ। ਇਹ ਤਾਂ ਰੋਜ਼ੇ ਰੱਖਣੇ ਨਾ। ਹਾਂ ਹਾਂ ਹਾਂ। ਰੋਜ਼ੇ ਰੱਖੇ, ਈਦ ਆਈ, ਈਦ ਕੀਤੀ ਅੱਛਾ ਤੇ ਇੱਧਰੋਂ ਤਾਰਾ ਚੜਿਆ ਇੱਕ ਅੱਛਾ ਬੋਧੀ ਵਾਲਾ। ਅੱਛਾ। ਉਹ ਲੋਕੀ ਉਹਦੇ ਨਾਲ ਵੀ ਕਹਿਣ ਵੀ ਇਹ ਦੂਸਰੇ ਤਾਰੇ ਕਿੱਦਾਂ ਦੇ ਸੀ, ਇਹ ਕਿੱਦਾਂ ਦਾ? ਅੱਛਾ। ਤੇ ਉਹ ਫਿਰ ਨਾ 5-6 ਦਿਨ ਹੋਏ ਆ ਤੇ ਆਰਡਰ ਹੋ ਗਿਆ ਅੱਛਾ। ਬਈ ਤੁਸੀਂ ਜਾਓ ਪਾਕਿਸਤਾਨ। ਆਰਡਰ ਹੋ ਗਿਆ? ਅਸੀਂ ਤੁਰ ਕੇ ਉੱਥੋਂ ਉਹਦੇ ਨਾਲ ਗਿਆ ਹੀ ਪਾਕਿਸਤਾਨ। ਅੱਛਾ। ਆਹ ਇਹ ਬਜ਼ੁਰਗੋ ਕਿੱਦਾਂ, ਮਤਲਬ ਰਾਤੀ ਕੋਈ ਐਲਾਨ ਹੋਇਆ ਤੁਹਾਡੇ ਤੇ, ਹਮਲਾ ਹੋਇਆ ਤੁਹਾਡੇ ਤੇ, ਹੱਸੀ ਖੁਸ਼ੀ ਪਿੰਡ ਛੱਡਣਾ ਬੜਾ ਔਖਾ ਹੁੰਦਾ ਹੈ? ਪਿੰਡਾਂ ਦੇ ਵਿੱਚ ਤੇ ਕਿਸੇ ਨੇ ਨਹੀਂ ਸਾਡੇ ਤੇ ਹਮਲਾ ਕੀਤਾ। ਅੱਛਾ। ਸਹੀ ਸਲਾਮ ਦਾ ਆਪਣੀ ਮਰਜ਼ੀ ਨਾਲ ਅਸੀਂ ਉੱਠੇ, ਆਪਣੀ ਮਰਜ਼ੀ ਨਾਲ ਨਿਕਲੇ। ਅੱਛਾ। ਐਲਾਨ ਹੋਇਆ ਵੀ ਇਹ ਹਿੰਦੁਸਤਾਨ ਬਣ ਗਿਆ ਅੱਛਾ। ਤੇ ਫਿਰ ਵੀ ਪਾਕਿਸਤਾਨ। ਪਾਕਿਸਤਾਨ ਆਏ। ਰਾਹ 'ਚ ਕੋਈ ਮੁਸੀਬਤਾਂ, ਤਕਲੀਫਾਂ? ਔਰ ਰਾਜ ਤਕਲੀਫਾਂ ਇਹ ਇੱਕ ਜਗ੍ਹਾ ਤੇ ਸੁਭਾਨਪੁਰ ਜਲੰਧਰ ਦੇ ਨਾਲ ਇੱਧਰ ਕਰਕੇ ਅੱਛਾ। ਉੱਥੇ ਉਹਦੇ ਨੇ ਉਹਨਾਂ ਹਮਲਾ ਕੀਤਾ। ਉੱਥੇ ਕੋਈ ਉਹਨਾਂ ਦੇ ਥੋੜ੍ਹੇ ਬਹੁਤੇ ਮਰੇ, ਕੋਈ ਉਹਨਾਂ ਦੇ ਮਰੇ ਤੇ ਫਿਰ ਕੋਈ ਨਹੀਂ ਹੋਇਆ। ਫਿਰ ਕੋਈ ਨਹੀਂ ਹੋਇਆ? ਫਿਰ ਆਣ ਕੇ ਅੰਮ੍ਰਿਤਸਰ। ਹਾਂ ਹਾਂ। ਅੰਮ੍ਰਿਤਸਰ ਕਾਫਲਾ ਬੈਠਾ। ਹੁਣ 13 ਪਿੰਡ ਕਿਤੇ ਥੋੜ੍ਹੇ ਹੁੰਦੇ। ਆਹੋ। ਉਦੋਂ ਪਾਕਿਸਤਾਨ 'ਚ ਤੋਂ ਤੂੰ ਇੰਡੀਆ 'ਚ ਇੰਨੇ ਲੰਮੀ ਪੈਦਲ ਤੁਰ ਕੇ ਹੁੰਦੇ। ਅੱਛਾ। ਤੇ ਉੱਥੇ ਇਹ ਹੋਇਆ ਬਈ ਜੋ ਹੋ ਗਿਆ ਉਹਨੂੰ ਛੱਡੋ, ਤੁਸੀਂ ਹੁਣ ਸਾਡੇ ਜਿਹੜੇ ਨਾ ਉਹ ਇੰਡੀਆ 'ਚ ਤੋਂ, ਅਸੀਂ ਤੁਹਾਡੇ ਪਾਕਿਸਤਾਨ ਤੋਂ ਨਹੀਂ। ਅੱਛਾ। ਹਾਂ, ਇਹਨੇ ਕਹਿਤਾ ਜੀ ਠੀਕ ਆ। ਮੁਸਲਮਾਨ 7 ਟਰੱਕ ਭਰ ਕੇ ਇੰਡੀਆ ਛੱਡ ਕੇ ਆਏ ਤੇ ਉਹਨਾਂ ਨੇ 7 ਭਰੇ ਤੇ ਅੰਮ੍ਰਿਤਸਰ ਦੇ ਵਿੱਚ ਕਾਹੇ ਖੜੇ ਕਰਕੇ ਇੱਕ ਬੱਚਾ ਨਹੀਂ ਛੱਡਿਆ, ਇੱਕ ਜਵਾਨ ਨਹੀਂ ਛੱਡਿਆ। ਅੱਛਾ, ਸਾਰੇ ਆ ਗਏ? ਹਾਂ, ਖੈਰ ਖਰੀਦੀ ਕੰਮ ਸਾਰੇ ਹੋ ਗਿਆ? ਮਾਰ। ਅੱਛਾ, ਠੀਕ ਹੋ ਗਿਆ। ਤੇ ਬਜ਼ੁਰਗੋ, ਮਤਲਬ ਮੈਂ ਤੁਹਾਨੂੰ ਫਿਰ ਇੱਕ ਵਾਰੀ ਨਾ ਤੁਹਾਡੇ ਪਿੰਡ ਲੈ ਕੇ ਜਾਣਾ ਕਿ ਜਦੋਂ ਐਲਾਨ ਹੋਇਆ ਕਿ ਜੀ ਜਾਣਾ ਪੈਣਾ, ਤੁਹਾਡਾ ਉੱਥੇ ਘਰ ਹੋਣਾ ਹੈ, ਹਵੇਲੀ ਹੋਣੀ ਹੈ, ਕੋਈ ਕੰਮਕਾਰ ਕਰਦੇ ਹੋਣੇ ਤੁਸੀਂ, ਤੇ ਉਹ ਸਾਰਾ ਕੁਝ ਛੱਡਣਾ ਆਸਾਨ ਹੈਗਾ ਸੀਗਾ? ਨਾ, ਮੈਂ ਨਾ ਬੰਦਾ ਤਾਂ ਕਿਤੇ ਰਿਹਾ
ਇੱਕ ਝੋਟੀ ਮੱਝ ਦੀ ਹੂੰ ਤੇ ਇੱਕ ਵੈੜਕਾ, ਹਾਂ ਹਾਂ ਉਹ ਮੇਰੇ ਨਾਲ ਗਿੱਜੇ ਹੋਏ ਸੀ। ਅੱਛਾ ਇੱਥੇ ਰੋਟੀ ਪਕਾਉਣੀ, ਅੱਛਾ ਇੱਕ ਨੇ ਉੱਥੇ ਬਹਿਣਾ, ਇੱਕ ਨੇ ਇੱਥੇ ਬਹਿਣਾ। ਹਾਂ ਹਾਂ ਉਹਨਾਂ ਨੇ ਕਿਸੇ ਭਾਂਡੇ ਨੂੰ ਮੂੰਹ ਲਾਉਣਾ, ਹਾਂ ਹਾਂ ਨਾ ਕਿਸੇ ਆਟੇ ਨੂੰ, ਨਾ ਰੋਟੀ ਨੂੰ। ਹਾਂ ਐਡਾ ਪਿਆਰ। ਤੇ ਜਦੋਂ ਰੋਟੀ ਪਾਣੀ ਪੱਕ ਗਿਆ, ਖਾ ਲਿਆ, ਉਹਨਾਂ ਨੂੰ ਇੱਕ ਰੋਟੀ ਦੇ ਦੇਣੀ। ਅੱਛਾ ਉਹਨਾਂ ਨੇ ਖਾ ਕੇ ਆਪੇ ਮਾਲ ਦੇ ਵਿੱਚ ਵੜ ਜਾਣਾ ਜਾ। ਅੱਛਾ ਮਾਲ ਸਾਡੇ ਕੋਲ 11-12 ਗਾਈਆਂ ਸੀਗੀਆਂ, ਹੂੰ ਕੁੱਕੜ ਸੀ, ਅੱਛਾ ਕਬੂਤਰ ਸੀ। ਹਾਂ ਇਹ ਨਿੱਕਿਆਂ ਹੁੰਦਿਆਂ ਦੀ ਹੋਰ ਗੱਲ ਹੈ, ਵੱਡਿਆਂ ਦੀ ਹੋਰ। ਆਹੋ ਅਸੀਂ ਜਦੋਂ ਕਾਲਰੂ ਦੇ ਵਿੱਚ ਕਾਫਲਾ ਖੜਾ ਤੇ 4 ਆਏ ਅੱਛਾ ਸਿੱਖ। ਮੇਰੇ ਵੱਡੇ ਭਾਈ ਨੂੰ ਜੱਫਾ ਪਾ ਲਿਆ ਅੱਛਾ ਤੇ ਛੋਟੇ ਨੂੰ ਮੈਂ ਕਿਹਾ ਹੁਣ ਇਹਨਾਂ ਮਾਰ ਦੇਣਾ। ਅੱਛਾ ਇਹਨੇ ਮਾਰ ਕੇ ਸਿੱਟ ਦਿੱਤੇ ਹਾਂ ਤੇ ਅਸੀਂ ਕਿਹੜੇ ਨਹੀਂ ਬਚ ਚੱਲੇ। ਹਾਂ ਹਾਂ ਅੱਛਾ ਉਹ ਰੋਂਦੇ ਸੀ, ਅੱਛਾ ਗੱਲ ਲਾ ਕੇ ਰੋਂਦੇ ਸੀ ਹਾਂ ਹਾਂ ਬਈ ਹੁਣ ਆਪਾਂ ਖਰੇ ਕਿਦੋਂ ਮਿਲਣਾ, ਕਿਦੋਂ ਨਹੀਂ ਹਾਏ ਹਾਏ ਮਿਲਣਾ। ਹਾਏ ਖਰੇ ਤੁਸੀਂ ਕਿੱਥੇ ਜਾਣਾ ਤਾਂ ਅਸੀਂ ਕਿੱਥੇ ਜਾਣਾ। ਹਾਂ 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 ਤੇ ਉੱਥੋਂ ਕਬੂਤਰ ਰੱਖਦੇ ਇਕੱਠੇ ਤੋਂ ਉਹਨਾਂ ਕੋਲ ਆਉਂਦੇ ਸੀ, ਉਹਨਾਂ ਕੋਲ ਜਾਂਦੇ ਮੇਰੇ ਵੱਡੇ ਭਾਈਆਂ ਕੋਲ। ਅੱਛਾ ਤੇ ਉਹਨਾਂ ਨੇ ਫਿਰ ਸਾਡੇ ਤੇ ਪਹਿਰਾ ਦਿੱਤਾ। ਪਹਿਰਾ ਦਿੱਤਾ ਤਾਂ ਹਾਂ। ਹਾਂ ਬਈ ਤੁਹਾਡੇ ਲਾਗੇ ਕੋਈ ਡੋਗਰਾ ਜਾਂ ਸਿੱਖ ਤੁਹਾਨੂੰ ਮਾਰਨ ਵਾਸਤੇ ਆਏਗਾ ਤੇ ਨਹੀਂ ਮਾਰੇਗਾ। ਹੂੰ ਸਾਡੇ ਤਾਂ ਦਿਲ ਐਡੇ ਵੱਡੇ ਹੋ ਗਏ ਵੀ ਅਸੀਂ ਤਾਂ ਬਚ ਗਏ। ਅੱਛਾ ਇਹ ਗੱਲਾਂ ਬਾਤਾਂ ਹੋਈਆਂ, ਅੱਛਾ ਹੋਰ ਕੋਈ। ਹੋਰ ਅੱਛਾ ਵੈਸੇ ਉਧਰੋਂ ਜਦੋਂ ਨਿਕਲ ਰਹੇ ਸੀ, ਜਦੋਂ ਗੱਡੇ ਛੱਡੇ ਤੇ ਕੁਝ ਸਮਾਨ ਰੱਖਣ ਲੱਗੇ ਸੀ, ਹਾਂ। ਉਹ ਘਰ ਜੰਦਰੇ ਜਿੱਦਾਂ ਲਾਣੇ ਘਰ ਬੰਦ ਕਰਕੇ ਆਏ ਸੀ ਜਾਂ ਖੁੱਲੇ ਛੱਡ ਦਿੱਤੇ? ਨਾ ਖੁੱਲੇ ਹਰ ਚੀਜ਼, ਹੂੰ ਕੁਕੜੀਆਂ ਮਾਲ ਡੰਗਰ ਜੋ ਸਭ ਬੂਆ ਖੁੱਲੇ। ਹਾਂ ਹਾਂ ਤੇ ਆਪ ਸਾਡੇ ਕੋਲ ਕਿਹੜੀ ਚੀਜ਼ ਚੁੱਕੀ ਜਾਣੀ। ਆਹੋ ਬੰਦਾ ਕਿੰਨੀ ਕੁ ਚੁੱਕ ਲਏਗਾ, ਆਹ, ਉਹ ਤੁਰੇਗਾ ਕਿ ਚੀਜ਼ਾਂ ਚੁੱਕੇਗਾ। ਹੂੰ ਉੱਥੇ ਹਰ ਚੀਜ਼ ਛੱਡੇ ਏਦਾਂ ਹੀ ਅੱਛਾ ਉਹ ਲਿਆਉਣ ਵਾਲਾ। ਪਤਾ ਹੈ ਸੀ ਕਿ ਕਿੱਥੇ ਜਾ ਰਹੇ ਆ, ਘਰ-ਬਾਰ ਛੱਡ ਕੇ ਕਿੱਥੇ ਜਾਵਾਂਗੇ, ਰੋਟੀ ਕੋਈ ਕਿੱਥੇ ਕੋਈ ਖਾਵਾਂਗੇ, ਪਤਾ ਨਹੀਂ ਕੋਈ ਪਤਾ ਨਹੀਂ ਸੀ। ਨਾ। ਹੂੰ ਅੱਛਾ ਬਜ਼ੁਰਗੋ, ਹੁਣ ਅੱਜ ਦੀ ਗੱਲ ਮੈਨੂੰ ਦੱਸੋ ਕਿ ਅੱਜ ਤੁਹਾਨੂੰ ਆਪਣਾ ਪਿੰਡ, ਆਪਣਾ ਘਰ, ਜਿਹੜਾ ਉਹ ਵਾਲਾ ਘਰ ਸੀਗਾ, ਹਾਂ ਉਹ ਯਾਦ ਆ ਜਾਂਦਾ, ਚੇਤੇ ਆ ਜਾਂਦਾ ਤੁਹਾਨੂੰ? ਯਾਦ ਹੈ ਜਦੋਂ ਉੱਥੇ ਚਲੇ ਗਏ ਹਾਂ ਤੇ ਆਪੇ ਉਹਦੇ ਨੇ ਘਰ ਨਜ਼ਰ ਆ ਜਾਣਾ, ਅੱਛਾ ਦੱਸਣਗੇ ਹਾਂ ਬਈ ਆਹ ਉਹਨਾਂ ਦਾ ਘਰ ਸੀ, ਆਹ ਉਹਨਾਂ ਦਾ ਘਰ। ਪਰ ਉੱਥੇ ਕੌਣ ਦੱਸੇਗਾ? ਹੁਣ ਤੇ ਉੱਥੇ ਕੋਈ ਵੀ ਨਹੀਂ ਹੈ ਜੀ। ਨਹੀਂ ਲਾਗੇ ਜਾ ਕੇ ਜਿਹੜੇ ਜਾਣਦੇ ਸੀ ਨੇ ਹਾਂ ਸਾਰੇ। ਹਾਂ ਹਾਂ ਤੇ ਜਦੋਂ ਉਸ ਏਰੀਏ 'ਚ ਚਲੇ ਗਏ ਹੂੰ ਤੇ ਮੈਂ ਉਧਰ ਤਲਵੰਡੀ ਗਿਆ ਹੂੰ ਤੇ ਉੱਥੇ ਮੈਂ ਕਹਾਂਗਾ ਵੀ ਆਹ ਬੰਦਾ ਜਿਹੜਾ ਸੀ ਇਹ ਸਾਨੂੰ ਮਿਲਦੇ ਗਿਲਦੇ ਸੀ। ਅੱਛਾ ਤੇ ਉਹ ਫਿਰ ਦੱਸਣਗੇ ਵੀ ਇਹ ਫਲਾਨੀ ਜਗ੍ਹਾ ਤੇ ਇਹ ਰਹਿੰਦੇ ਸੀ, ਇਹ ਇਹਨਾਂ ਦਾ ਘਰ ਹੈ। ਨਹੀਂ, ਮੈਂ ਵੈਸੇ ਤੁਹਾਡੇ ਕੋਲ ਅੰਦਰ ਦੀ ਦੁਨੀਆ ਦਾ ਪੁੱਛਦਾ ਵਾਂ। ਕਦੀ ਐਵੇਂ ਬੈਠੇ ਆ, ਬੱਚਿਆਂ ਨਾਲ ਗੱਲਾਂ ਕਰਦੇ ਆ, ਜਾਂ ਰਾਤ ਨੂੰ ਖਾਬ ਦੇ ਵਿੱਚ ਉਹ ਪੁਰਾਣਾ ਚੇਤਾ ਆ ਜਾਣਾ, ਕਦੀ ਹੋਇਆ ਇਸ ਤਰ੍ਹਾਂ? ਹੁੰਦਾ ਕਿਉਂ ਨਹੀਂ। ਅੱਛਾ, ਯਾਦ ਆ ਆਪਣਾ ਘਰ, ਉਹ ਘਰ ਦਾ ਵਿਹੜਾ, ਸਾਰਾ ਕੁਝ? ਉਹ ਨਹੀਂ ਭੁੱਲਦਾ, ਇੱਕ ਐਂਕੀ ਜਿਹੜੀ ਉਹ ਯਾਦ ਹੈ। ਅੱਛਾ ਜਿੱਥੇ ਰਵੇ ਬੰਦਾ ਹਾਂ ਹਾਂ ਉਹ ਜਗ੍ਹਾ ਭੁੱਲ ਸਕਦੀ ਕਦੀ ਵੀ ਨਹੀਂ। ਵਾਹ ਵਾਹ, ਕੀ ਬਾਤ। ਹੁਣ ਦਿਲ ਕਰਦਾ ਜਾਣ ਨੂੰ? ਹਾਂ ਜਾਣ ਨੂੰ ਦਿਲ ਕਰਦਾ? ਮੈਂ ਤਾਂ ਕਹਿੰਦਾ ਮੈਨੂੰ ਕੋ ਅੱਜ ਲੈ ਜਾਏ ਤੇ ਮੈਂ ਆਪਣਾ ਵਤਨ ਵੇਖਾਂ। ਹਾਂ ਹਾਂ, ਕੀ ਬਾਤ, ਕੀ ਬਾਤ। ਇੱਥੇ ਵੀ ਇੱਦਾਂ ਹੁਣ ਜਿਹੜੇ ਮੇਲੇ ਤੇ ਨਹੀਂ ਇੱਥੇ ਹੁੰਦੇ, ਬੜਾ ਵੱਡਾ ਮੇਲਾ ਲੱਗਦਾ ਇੱਥੇ ਅੱਛਾ, ਲਾਟਕਾਨਾ, ਨਨਕਾਣਾ ਸਾਹਿਬ। ਹਾਂ ਲਲਕਾਨਾ ਸਾਹਿਬ। ਹਾਂ ਹਾਂ ਤੇ ਉੱਥੇ ਨਾ ਇੱਕ ਦੂਜੇ ਨੂੰ ਮਿਲਣਾ ਨਾ ਤੇ ਕੋਈ ਨਾ ਕੋਈ ਲੱਭ ਜਾਂਦਾ ਲਾਗੇ ਦਾ, ਆਹੋ ਜੱਫੇ ਪਾ ਕੇ ਮਿਲਣਾ। ਹਾਂ ਹਾਂ ਕੋਈ ਸਾਡਾ ਕਿਹੜੇ ਦੁੱਖ ਸੀ ਕਿਸੇ ਨਾਲ। ਹਾਂ ਹਾਂ, ਇਹ ਵਿੱਚ ਜੋ ਸ਼ੈਤਾਨ ਵੜਦੇ ਨੇ ਉਹੀ ਕੰਮ ਖਰਾਬ ਕਰ। ਉਹੀ ਕੰਮ ਖਰਾਬ ਕਰਦੇ। ਬਿਲਕੁਲ ਤੁਹਾਡੀ ਗੱਲ ਠੀਕ ਹੈ। ਅੱਛਾ ਬਜ਼ੁਰਗੋ, ਉੱਥੇ ਜਿਹੜਾ ਤੁਸੀਂ ਕਰਤਾਰ ਸਿੰਘ ਦਾ ਨਾਮ ਲਿਆ, ਮਹਿੰਦਰ ਸਿੰਘ ਦਾ ਨਾਮ ਲਿਆ, ਦੁਰਗਾ ਦਾ ਨਾਮ ਲਿਆ, ਕੋਈ ਉਹਨਾਂ ਦੇ ਬੱਚਿਆਂ ਨੂੰ ਕੋਈ ਸਲਾਮ ਦੁਆ, ਕੋਈ ਸੁਨੇਹਾ, ਕੋਈ ਗੱਲਬਾਤ ਪਹੁੰਚਾਣੀ ਹੋਵੇ ਤੇ ਮੈਂ ਤੋੜ ਤੁਹਾਡੇ ਪਿੰਡ ਪਹੁੰਚਾ ਦੂੰਗਾ। ਹਾਂ ਜੇ ਉਹਨਾਂ ਦੇ ਕੋਈ ਜੀਂਦੇ ਹੋਏ ਉਹ ਦੱਸਣਗੇ, ਆਹੋ ਨਹੀਂ ਤੇ ਇਹ ਦੱਸਣਗੇ ਨਾ ਵੀ ਉਹ ਫੌਤ ਹੋ ਗਏ। ਹਾਂ ਹੁਣ ਮੈਨੂੰ ਤਾਂ ਪਤਾ ਜਿਨ੍ਹਾਂ ਨੂੰ ਮੈਂ ਮਿਲਿਆ ਮੈਨੂੰ ਯਾਦ ਹੈ ਜੀ। ਯਾਦ ਆ, ਸਹੀ ਸਹੀ। ਤੇ ਜਿਹੜਾ ਮਿਲਿਆ ਹੀ ਨਹੀਂ, ਵੇਖਿਆ ਹੀ ਨਹੀਂ, ਤੇ ਉਹਦਾ ਕੀ ਯਾਦ ਹੋਣਾ। ਅੱਛਾ, ਉਧਰੋਂ ਅਗਰ ਕੋਈ ਬੰਦਾ ਕਹਿ ਦੇਵੇ ਕਿ ਬਜ਼ੁਰਗਾਂ ਨੂੰ ਲੈ ਆਓ ਨਾਲ, ਚੱਲੋਗੇ ਉਧਰ? ਲੈ ਕੋਈ ਗੁਨਾਹ ਹੈ? ਤੇ ਤੁਹਾਡੀ ਤਬੀਅਤ ਢਿੱਲੀ ਹੈ ਨਾ। ਤਬੀਅਤ ਤਾਂ ਖਰਾਬ ਹੈ। ਹਾਂ ਤਬੀਅਤ ਮੈਂ ਵਿਆਹ ਸ਼ਾਦੀ ਤੇ ਨਹੀਂ ਜਾ ਸਕਦਾ। ਹਾਂ
ਇਹ ਗੱਲ ਹੈ। ਹੂੰ ਉਹ ਦਿਲ ਬੜਾ ਕਰਦਾ ਜਾਣ ਨੂੰ। ਜਾਣ ਦਿਲ ਬੜਾ ਕਰ ਆਪਣਾ ਵਤਨ ਜਿੱਥੇ ਰਹਿ ਕੇ ਆਏ, ਹਾਂ ਆ ਬੱਚੇ ਇੱਧਰ ਹੀ ਪੈਦਾ ਹੋਏ, ਇੱਧਰ ਹੀ ਸ਼ਾਦੀ ਹੋਈ, ਹਾਂ ਹਾਂ ਤੇ ਉਹ ਜਿਹੜੇ ਜੰਮ ਕੇ ਉਹ ਜਵਾਨ ਹੋ ਗਏ ਉਹਨਾਂ ਦੀ ਔਲਾਦ ਹੈ, ਹੂੰ ਤੇ ਜਿਹੜੇ ਵੱਡੇ ਉਹ ਕੋਈ ਰਹਿ ਗਿਆ ਹੋਊਗਾ, ਹਾਂ ਹਾਂ ਨਹੀਂ ਤਾਂ ਕੋਈ ਵੀ ਨਹੀਂ। ਅੱਛਾ ਬਜ਼ੁਰਗੋ, ਵੇਲਾ ਕਿਹੜਾ ਚੰਗਾ ਸੀ? ਉਹ 47 ਤੋਂ ਪਹਿਲੇ ਵਾਲਾ ਵੇਲਾ ਕਿਹੜਾ ਚੰਗਾ ਸੀ? ਵੇਲਾ 47 ਤੋਂ ਪਹਿਲੇ ਵਾਲਾ ਵੇਲਾ ਚੰਗਾ ਸੀ, ਉਹ ਰਲਵਾ ਮਿਲਵਾ ਕੇ ਅੱਜ ਦਾ ਦੌਰ ਚੰਗਾ ਹੈ? ਨਹੀਂ ਨਹੀਂ, ਜਿਹੜਾ ਨਾ ਪਹਿਲਾ ਸੀ ਹੂੰ ਉਹਦੇ ਨਾਲ ਦੀ ਤਾਂ ਰੀਸ ਹੀ ਕੋਈ ਨਹੀਂ। ਅੱਛਾ ਉਹ ਤਾਂ ਬਹੁਤ ਹੀ ਚੰਗਾ ਸੀ। ਹੂੰ ਅੱਗੇ ਆ ਗਈ ਆ ਉਹ ਹੋ ਗਿਆ, ਉਹ ਹੋ ਗਿਆ, ਦੂਰੋਂ ਦੂਰ ਲਾਗੋ ਲਾਗੋ, ਹਾਂ ਬਸ ਹੈ। ਮਜ਼ਹਬਾਂ ਨੇ ਵੰਡੀਆਂ ਪਾ ਲਈਆਂ, ਹਾਂ ਮਜ਼ਹਬਾਂ ਕਰਕੇ ਵੰਡੀਆਂ ਪੈ ਗਈਆਂ। ਹਾਂ, ਵੰਡੀਆਂ ਪੈ ਗਈਆਂ। ਹਾਲਾਂਕਿ ਮਜ਼ਹਬ ਤਾਂ ਪਿਆਰ ਮੁਹੱਬਤ ਸਿਖਾਉਂਦਾ ਹੈ। ਆਹ ਹੋਰ ਪਿੰਡ ਦੇ ਵਿੱਚ ਕੀ ਕੀ ਕੁਛ ਹੈ ਸੀ? ਮਸਜਿਦ ਹੈਗੀ ਸੀ? ਹਾਂ ਪਿੰਡ 'ਚ ਮਸਜਿਦ ਹੈ ਸੀ? ਹਾਂ, ਅੱਛਾ, ਕਿੰਨੀ ਕੁ ਦੂਰ ਸੀ ਤੁਹਾਡੇ ਤੋਂ? ਇੱਕ ਮਸੀਤ ਇੱਕ ਮਸਜਿਦ। ਅਸੀਂ ਪੰਨ ਜਾਂਦੇ ਸੀ ਉੱਥੇ। ਅੱਛਾ, ਹੁਣ ਤੁਹਾਡਾ ਘਰ ਜੇ ਲੱਭਣਾ ਹੋਵੇ ਉਸ ਪਿੰਡ ਦੇ ਵਿੱਚ, ਹਾਂ, ਤੇ ਤੁਹਾਡਾ ਪਿੰਡ ਦੀ ਉਹ ਘਰ ਦੀ ਕੋਈ ਨਿਸ਼ਾਨੀ ਦੱਸ ਦਿਓ, ਜਾਂ ਪਿੰਡ ਦੇ ਵਿੱਚ ਕੋਈ ਹੋਰ ਕੋਈ ਚੀਜ਼ ਹੋਣੀ ਨਾ, ਕੋਈ ਬੋਰਡ ਬੂੜ, ਕੋਈ ਹੋਰ ਚੀਜ਼। ਆ ਕਮਿਆਰਾਂ ਦਾ ਘਰ ਹੈ। ਹੂੰ ਇਹ ਜਾਮਨੂ ਹੈ, ਬਹੁਤ ਵੱਡਾ ਜਾਮਨੂ। ਜਾਮਣੂ ਹੈਗਾ? ਠੀਕ, ਅੱਛਾ। ਤਾਂ ਹੁਣ ਉਹ ਜਾਮਨੂ ਕੀ ਪਤਾ ਰਹਿ ਗਿਆ, ਸੁੱਕ ਗਿਆ, ਕੀ ਪਤਾ। ਹਾਂ ਜਦੋਂ ਨਿਸ਼ਾਨ ਹੀ ਖਤਮ ਹੋ ਗਿਆ ਹਾਂ ਤਾਂ ਫਿਰ ਲੱਭਣਾ ਕੀ? ਮਸਜਿਦ ਹੋਊਗੀ। ਮਸਜਿਦ ਤੋਂ ਕਿੰਨਾ ਦੂਰ ਸੀ ਤੁਹਾਡਾ ਘਰ? ਮੈਂ ਥੋੜਾ ਜਿਹਾ ਸੀ। ਥੋੜਾ ਜਿਹਾ ਸੀ? ਆਹ ਅੱਛਾ, ਉਹ ਤੰਗ ਗਲੀਆਂ ਵਾਲਾ ਪਿੰਡ ਸੀ ਜਾਂ ਖੁੱਲੀਆਂ ਗਲੀਆਂ ਸੀ? ਬਹੁਤ ਤੰਗ ਗਲੀਆਂ ਸੀ। ਅੱਛਾ ਇਹ ਮੰਜਾ ਜਿਹੜਾ ਇਹਨਾਂ ਨੂੰ ਬੜਾ ਮੁਸ਼ਕਲ ਲੰਘਦਾ ਸੀ, ਅੱਛਾ ਇੱਦਾਂ ਦੀਆਂ ਗਲੀਆਂ ਉਹਦੀਆਂ। ਅੱਛਾ 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 ਅੱਛਾ, ਸਹੀ ਸਹੀ। ਚਲੋ ਬਜ਼ੁਰਗੋ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਹਾਡਾ ਧੰਨਵਾਦ। ਲਓ ਜੀ, ਬਜ਼ੁਰਗਾਂ ਨਾਲ ਕੀਤੀ ਗੱਲਬਾਤ ਹੈ। ਉਹ ਬਜ਼ੁਰਗ ਨੇ, ਉਹ ਆਈ ਵਿਟਨੈਸ ਨੇ, ਗਵਾਹ, ਜਿਨ੍ਹਾਂ ਦੀ ਗਿਣਤੀ ਹੁਣ ਬਹੁਤ ਥੋੜ੍ਹੀ ਰਹਿ ਚੁੱਕੀ ਹੈ, ਲਗਭਗ, ਜਿਨ੍ਹਾਂ ਨੇ ਪਾਰਟੀਸ਼ਨ ਵੇਖੀ। ਔਰ 47 ਦੇ ਵਿੱਚ ਜੋ ਵੱਡ ਫਟ ਹੋਈ ਹੈ, ਜੋ ਪੰਜਾਬ ਦੇ ਦੋ ਟੁਕੜੇ ਹੋਏ ਨੇ, ਉਹਦਾ ਬਾਰੇ ਵੀ ਬਜ਼ੁਰਗਾਂ ਨੇ ਦੱਸਿਆ। ਸੋ ਇਹਨਾਂ ਕਹਾਣੀਆਂ ਦਾ ਮਕਸਦ ਕਿਸੇ ਜ਼ਾਤ, ਧਰਮ, ਕਿਸੇ ਦੇ ਖਿਲਾਫ ਕੋਈ ਵੀ ਗੱਲਬਾਤ ਕਰਨਾ ਨਹੀਂ ਹੈ, ਬਲਕਿ ਹਕੀਕਤ ਦੇ ਵਿੱਚ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜਿਹੜੀਆਂ ਸਾਡਾ ਸੱਭਿਆਚਾਰ ਸੀ, ਸਾਡੀ ਸਾਂਝ ਸੀ, ਸਾਡੀ ਰਹਿਤਲ ਸੀ, ਸਾਡੀਆਂ ਜਿਹੜੀਆਂ ਜੜ੍ਹਾਂ ਨੇ, ਉਹਨਾਂ ਬਾਰੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਔਰ ਇਹ ਕੋਸ਼ਿਸ਼ ਜਾਰੀ ਰਹੇਗੀ। ਇਸੇ ਉਮੀਦ ਦੇ ਨਾਲ ਤੁਹਾਡੇ ਕੋਲ ਅੱਜ ਦੇ ਇਸ ਕਹਾਣੀ ਦੇ ਵਿੱਚ ਇਜਾਜ਼ਤ ਚਾਹੁੰਦੇ ਹਾਂ ਕਿ ਹੋਪਫੁਲੀ ਉਸ ਪਿੰਡ ਤੋਂ ਜਿੱਥੋਂ ਬਜ਼ੁਰਗ ਆਏ ਨੇ, ਉੱਧਰੋਂ ਵੀ ਪਿਆਰ ਭਰਿਆ ਸੁਨੇਹਾ ਬਜ਼ੁਰਗਾਂ ਵਾਸਤੇ ਆਵੇਗਾ। ਔਰ ਇਸੇ ਹੀ ਸੁਨੇਹੇ ਦੇ ਨਾਲ, ਕਿ ਸੁਨੇਹੇ ਆਉਂਦੇ ਜਾਂਦੇ ਰਹਿਣ, ਇਸੇ ਕੋਸ਼ਿਸ਼ ਦੇ ਨਾਲ ਆਪ ਜੀ ਕੋਲ ਇਜਾਜ਼ਤ ਚਾਹੁੰਦੇ ਹਾਂ। ਮਿਲਦੇ ਹਾਂ ਕਿਸੇ ਐਸੇ ਬਜ਼ੁਰਗ ਦੀ ਕਹਾਣੀ ਲੈ ਕੇ ਫਿਰ। ਰੱਬ